जी सबसे पहले तो हमने गोश्त डाल दिया जी, ठीक है। नो जी अल्लाह खैर करे, बस मेरे लग गया एक दो चार जी। तो कोशिश यही है कि बाहर निकल जान, बहरहाल मैंने लगता है इन्होंने सलाह नहीं हैगी कसी साफ सुथरी थां तो आके कितने फस गई हैं। ਜ਼ੈਨ ਦਾ ਬੱਚਾ ਸਾਡੀ ਹਵੇਲੀ ਆ ਗਿਆ, ਆ ਅੰਦਰ ਲੰਘ ਗਿਆ ਨਾ, ਰਹਿਣ ਦੇ ਬੰਦੇ ਦਾ ਦਿਲ ਕਰਦਾ ਤੇ ਰਹਿਣ ਨੂੰ। ਉਹ ਬਿਸਮਿਲ੍ਲਾ, ਧਿਆਨ ਨਾਲ ਕੁੱਤੀ ਨੂੰ ਵੇਖ ਕੇ ਤੇ ਭੌਂਕ ਗਈ ਬਈ ਸੀਗੀ। ਇਹਨੇ ਕਿਤੇ ਖੁੱਲਾ ਛੱਡਿਆ, ਗੇਟ ਖੁੱਲਾ ਵੇਖਿਆ ਤੇ ਉਹ ਅੰਦਰ ਤੱਕ ਚਲਾ ਗਿਆ। ਮੈਂ ਤਾਂ ਕਹਿੰਦਾ ਬੰਦ ਇੱਥੇ, ਇਹਦਾ ਦਿਲ ਕਰਦਾ ਇੱਥੇ ਰਹਿਣ ਨੂੰ। ਮੈਂ ਕਹਿੰਦਾ ਹੱਸ ਗਿਆ। ਇਹ ਜੀ ਮੁਸ਼ਕਲ ਹੋ ਗਿਆ ਆਪਣਾ। ਹੁਣ ਮੈਂ ਚੈੱਕ ਕਰਾ ਕੇ ਲਿਆ, ਜਿਸ ਮੁੰਡੇ ਕੋਲ ਲਿਆ ਸੀ ਨਾ, ਬੜਾ ਬੰਦਾ ਕਾਰੀਗਰ ਹੈ ਜੀ ਮੁਰਗਿਆਂ ਦਾ। ਸੰਦ ਤੁਹਾਨੂੰ ਪਤਾ ਇਹਨਾਂ ਨੂੰ ਪਤਾ ਨਹੀਂ, ਇਹਦੇ ਨਾਲ ਪੈਰ 'ਚ ਵੇਖ ਨਜ਼ਰ ਆਵੇ ਕਿੱਦਾਂ ਸਵੈਲਿੰਗ ਹੋਈ ਹੈ, ਨਾ ਇਹਦੇ ਝੰਡੀ ਹੈ। ਇੱਥੇ ਸਹੀ ਜ਼ੂਮ ਕਰਕੇ ਦਿਖਾਇਆ ਨਜ਼ਰ ਆ ਰਿਹਾ, ਸੁੱਜਿਆ ਹੈ ਨਾ ਪੈਰ ਇਹਨਾਂ। ਇਹ ਮੈਂ ਉਹਨੂੰ ਵਿਖਾ ਕੇ ਲਿਆਇਆ, ਉਹ ਕਹਿੰਦਾ ਜਿਹਦੇ ਕਿਤੇ ਲੜਿਆ ਨਾ ਤੇ ਇਹਦੇ ਹੋ ਗਿਆ ਜੀ ਪੈਰ ਦੇ ਵਿੱਚ ਖੂਨ ਜੰਮ ਗਿਆ ਨਾ, ਗਦੂਦ ਜੀ ਬਣ ਗਈ, ਰੇਸ਼ਾ ਜਿਹਾ ਜੰਮ ਗਿਆ ਹੋਇਆ ਆ। ਉਹਨੇ ਕਿਹਾ ਜੀ ਜਾਂ ਤਾਂ ਇਹਨੂੰ ਕੱਚੀ ਜਗ੍ਹਾ ਤੇ ਰੱਖੋ, ਮਿੱਟੀ ਵਾਲੀ ਪਾਣੀ ਵਾਲੀ, ਜਿਹੜਾ ਪੈਰ ਗਲ ਕੇ ਠੀਕ ਹੋ ਜੇ, ਨਹੀਂ ਤੇ ਫਿਰ ਇਹਨੂੰ ਕਹਿੰਦਾ ਪੱਕਣ ਦਿਓ। ਇਹ ਜਦੋਂ ਖੁਸ਼ਕ ਹੋ ਜਾਏਗਾ ਥੋੜਾ, ਹੁਣ ਕੱਟਿਆ ਚੀਰਾ ਦਿੱਤਾ ਤੇ ਲਹੂ ਨਿਕਲੂਗਾ, ਕਹਿੰਦਾ ਇਹਨੂੰ ਪੱਕ ਲੈਣ ਦਿਓ ਤੇ ਫਿਰ ਜਿਹੜਾ ਨਾ ਤੁਸੀਂ ਇਹਨੂੰ ਆਪਣਾ ਨਾ ਲੈ ਆਇਓ ਤੇ ਚੀਰਾ ਦੇ ਕੇ ਵਿੱਚ ਕੱਢ ਦਿਆਂਗੇ। ਤੇ ਕੋਸ਼ਿਸ਼ ਅਸੀਂ ਇਹੀ ਕਰਦੇ ਹਾਂ ਕਿ ਪਾਣੀ ਵਾਲਾ ਗਾਰੇ ਵਾਲਾ ਕੰਮ ਕਰਦੇ ਹਾਂ, ਉਹ ਸਿਸਟਮ ਬਣਾ ਕੇ ਉਹਦੇ ਵਿੱਚ ਰੱਖਦੇ ਹਾਂ ਜ਼ਿਆਦਾ ਦੇਰ। ਤੇ ਜਿਹੜਾ ਇਹਨਾਂ ਦਾ ਵੈਸੇ ਹੀ ਪੈਰ ਜਿਹੜਾ ਨਰਮ ਹੋ ਗਿਆ ਨਾ, ਕਹਿੰਦਾ ਗਲ ਜਾਵੇ ਆਪੇ, ਕਹਿੰਦਾ ਮੂੰਹ ਬਣ ਕੇ ਤੇ ਵਗ ਜਾਣਾ ਹੈਗਾ। ਬਾਕੀ ਉਹਨੇ ਕੁਝ ਗੋਲੀਆਂ ਦੱਸੀਆਂ ਨੇ, ਇੱਕ ਕਮੈਂਟਨ ਦੀ, ਤੇ ਨਾਲ ਉਹਨੇ ਕਹੀ ਤਾਕਤ ਦੀਆਂ ਗੋਲੀਆਂ ਦੇ, ਉਹ ਬੀ ਕੰਪਲੈਕਸ ਦੀਆਂ, ਕਿਉਂਕਿ ਮੁਰਗਾ ਨਾ ਕਾਫੀ ਕਮਜ਼ੋਰ ਹੋ ਗਿਆ ਅੱਗੇ ਨਾਲੋਂ, ਯਾਨੀ ਜਿੱਦਾਂ ਅੱਗੇ ਜੋਸ਼ੀਲਾ ਜਾਨ 'ਚ ਸੀ ਨਾ ਜਿਸਮ 'ਚ, ਉਹ ਦਰਦ ਦੀ ਵਜ੍ਹਾ ਨਾਲ ਉਸ ਹਿਸਾਬ ਨਾਲ ਖਾਂਦਾ ਨਹੀਂ ਹੈਗਾ। ਉਹਨੇ ਕਿਹਾ ਜੀ ਇਹਦਾ ਹੱਲ ਕਰੋ, ਤੇ ਮੈਂ ਕਿਹਾ ਚਲੋ ਇਨਸ਼ਾਅੱਲਾ ਜ਼ਰੂਰ ਹੱਲ ਕਰਦੇ ਹਾਂ। ਤੇ ਜੇ ਕਿਤੇ ਤੁਹਾਡੇ ਕੋਲ ਤਜਰਬੇ 'ਚ ਗੁਜ਼ਰਿਆ ਹੋਵੇ, ਤੁਹਾਨੂੰ ਮੈਂ ਦੱਸਿਆ ਤਾਂ ਵਾਂ, ਜੇ ਕੋਈ ਸ਼ੌਕੀਨ ਮੁਰਗਿਆਂ ਦਾ ਸਾਡੀ ਵੀਡੀਓ ਵੇਖਦਾ ਨਾ, ਉਹਨੂੰ ਸਮਝ ਲੱਗ ਗਈ ਹੋਵੇ ਤੇ ਲਾਜ਼ਮੀ ਦੱਸਿਓ। ਕੋਈ ਇਹਦੇ ਝੰਡੀ ਝੁੰਡੀ ਨਹੀਂ ਹੈਗੀ, ਪੈਰ ਥੱਲੋਂ ਬਿਲਕੁਲ ਸਾਫ਼ ਆ। ਹੁਣ ਫੜ ਕੇ ਵਿਖਾਉਣੇ ਲਾਓ ਨਹੀਂ ਹੁੰਦੇ, ਨਹੀਂ ਮੈਂ ਫੜ ਕੇ ਵਿਖਾ ਦੇਣਾ ਹੈ ਤੁਹਾਨੂੰ। ਅੱਗੇ ਵੀ ਬੇਹੁਦਰੀ ਬਣੀ ਸੀ। ਲੋ ਜੀ ਮਾਸ਼ਾਅੱਲਾ ਆਪਣਾ ਗੈਂਗ ਸਾਰਾ ਬਾਹਰ ਫਿਰ ਰਿਹਾ ਵਾ। ਤੇ ਅੱਜ ਤੁਹਾਨੂੰ ਨਵੀਆਂ ਬਤਖਾਂ ਦਾ ਵੀ ਸ਼ੌਕ ਕਰਾਉਣਾ। ਕੱਲ੍ਹ ਰਹਿੰਦਾ ਕੰਮ ਜਿਹੜਾ ਰਹਿ ਹੀ ਗਿਆ, ਉਹ ਮੈਂ ਤੁਹਾਨੂੰ ਵਿਖਾ ਨਹੀਂ ਸਕਿਆ। ਤੇ ਚਿੱਟੀ ਮੇਰੀ ਸਲਾਹ ਕੇ ਨਵਾ ਕੇ ਨਾ ਜਿਹੜੀ ਹੈ, ਇਹ ਵੀ ਉਹਨਾਂ ਨਾਲ ਹੀ ਛੱਡ ਦਈ ਉਹਨਾਂ ਦੇ। ਪਹਿਲੀ ਵੀਰੋ ਬਾਰਿਸ਼ ਫਿਰ ਹਲਕੀ ਅੱਜ ਸ਼ੁਰੂ ਹੋ ਗਈ ਹੈ, ਠੀਕ ਹੈ। ਚੂਹੇ ਜਿਹੜੇ ਭੱਜ ਕੇ ਜਾ ਕੇ ਲੋਕਾਂ ਦੀ ਥਾਂ ਲੱਭਦੇ ਪਏ। ਕੱਲ੍ਹ ਮੈਨੂੰ ਅੱਬੂ ਨੇ ਭਾਈ ਇਹ ਗੱਲ ਦੱਸੀ, ਔਰ ਗੱਲ ਬੜੀ ਹਕੀਕਤ ਹੋਈ ਹੈ ਕਿ ਜਦੋਂ ਪਰਿੰਦੇ ਲੁਕਣ ਲੱਗ ਪੈਣ ਨਾ, ਫਿਰ ਸਮਝ ਲਵੋ ਕਿ ਬਾਰਿਸ਼ ਜਿਹੜੀ ਆਉਣੇ ਵਾਲੀ, ਔਰ ਬਾਰਿਸ਼ ਤੇਜ਼ ਆਏਗੀ। ਹਾਂਜੀ अस्सलाम वालेकुम, ਕੀ ਹਾਲ ਹੈ ਵੀਰੋ? ਠੀਕ ਠਾਕ ਹੋ? ਕਰਦੇ ਜਨਾਬ ਅੱਜ ਦੇ ਵਲੌਗ ਦਾ ਆਗਾਜ਼। ਤੇ ਕੱਲ੍ਹ ਅੱਬੂ ਨੇ ਮੈਨੂੰ ਦੱਸਿਆ ਜਦੋਂ ਬਤਖਾਂ ਪਹਿਲੇ ਘੇਰਦੇ ਰਹੇ, ਨਹੀਂ ਜਾਣਗੀਆਂ ਅੰਦਰ, ਜਦੋਂ ਹਨੇਰੀ ਆਈ ਆ ਲੁੱਕ ਗਈਆਂ, ਮੁਰਗੀਆਂ ਲੁੱਕ ਗਈਆਂ। ਅੱਬੂ ਕਹਿੰਦੇ ਜਦੋਂ ਪਰਿੰਦੇ ਲੁੱਕ ਜਾਣਾ ਸਮਝੋ ਫਿਰ ਬਾਰਿਸ਼ ਆਉਣੀ ਹੈ ਤੇ ਕਾਫੀ ਤੇਜ਼ ਆਉਣੀ ਹੈ। ਇਹ ਕਹਿੰਦੇ ਕਿ ਸਿਆਣੇ ਗੱਲਾਂ ਕਹਿੰਦੇ ਹੁੰਦੇ, ਔਰ ਹਕੀਕਤ ਹੋਈ। ਕੱਲ੍ਹ ਵਾਕਈ ਬਾਰਿਸ਼ ਬੜੀ ਆਈ ਹੈ। ਅੱਜ ਫਿਰ ਉਹੀ ਟਾਈਮ ਆ ਤੇ ਕਣੀਆਂ ਸ਼ੁਰੂ ਹੋ ਗਈਆਂ ਆ। ਹਜੇ ਕੁਛ ਕੰਮ ਕੁਮ ਰਹਿੰਦਾ, ਕੁਛ ਨਿਬੇੜਿਆ ਆ, ਠੀਕ ਹੈ। ਇਹਨਾਂ ਦੀ ਮੈਂ ਵੀਡੀਓ ਬਣਾ ਕੇ ਹਟਿਆ ਆ, ਲਾ ਕੇ ਹਟਿਆ ਸੀਗਾ ਟਿਕਟੋਕ 'ਤੇ ਚੂਹਿਆਂ ਦੀ। ਮਾਸ਼ਾਅੱਲਾ ਉੱਥੇ ਮੈਂ ਵੀਡੀਓ ਲਾਈ ਪਈ ਬਤਖਾਂ ਦੀ, ਬੜਾ ਅੱਛਾ ਰਿਸਪੌਂਸ ਆਇਆ, ਬੜੇ ਬੰਦੇ ਪੁੱਛ ਰਹੇ ਆ, ਠੀਕ ਹੈ। ਆੜੀ ਨਵੀਆਂ ਬਤਖਾਂ ਸੀਗੀਆਂ, ਇਹਨਾਂ ਦਾ ਵੀ ਬੰਦਾ ਪੁੱਛ ਰਿਹਾ ਸੀਗਾ। ਮੈਂ ਉਹਨੂੰ ਵੈਸੇ ਦਿਖਾਈਆਂ, ਕਹਿੰਦਾ ਜੀ ਪਿੰਡੀ ਦਾ ਸੀਗਾ, ਇੱਥੇ ਜੋੜਾ ਲੈਣਾ ਨੇ ਵਿੱਚ। ਮਾਸ਼ਾਅੱਲਾ ਅੱਛਾ ਰਿਸਪੌਂਸ ਆ ਰਿਹਾ। ਤੇ ਮੈਂ ਕਿਹਾ ਚਲੋ ਆਸਤਾ ਆਸਤਾ ਨਾਲ ਉਧਰ ਵੀ ਵੀਡੀਓ ਸ਼ੁਰੂ ਕਰਦੇ ਹਾਂ ਕਿ ਸ਼ੌਪ ਵੀ ਹੋ ਜਾਏ, ਨਾਲ ਥੋੜਾ ਬਿਜ਼ਨਸ ਵੀ ਹੋਈ ਜਾਏਗਾ। ਤੇ ਇਹ ਆ ਕਿ ਚਲੋ ਕੀ ਕਹਿੰਦੇ ਹੁੰਦੇ ਅੰਗਰੇਜ਼ੀ, ਰੈਵਨਿਊ ਜਨਰੇਟ ਹੋਣਾ ਸ਼ੁਰੂ ਹੋਏਗਾ, ਤੁਹਾਨੂੰ ਕੋਈ ਪੈਸਾ ਇਨਕਮ ਆਉਣ ਲੱਗ ਪਏਗੀ, ਕਿਉਂਕਿ ਪੈਸਾ ਆਏਗਾ ਨਾਲ ਸ਼ੌਕ ਹੋਏਗਾ। ਆਪਾਂ ਬੱਚੇ ਵੇਚੀ ਜਾਵਾਂਗੇ, ਹੋਰ ਲਈ ਜਾਵਾਂਗੇ ਇਨਸ਼ਾਅੱਲਾ ਤਾਲਾ ਆਸਤਾ ਆਸਤਾ। ਬਤਖਾਂ ਬਾਹਰ ਕੱਢਣੀਆਂ ਸੀਗੀਆਂ, ਬਾਹਰ ਕੱਢ ਕੇ ਤੁਹਾਨੂੰ ਸ਼ੌਕ ਕਰਵਾਉਣਾ ਵਾ। ਬਹਰਹਾਲ ਮੀਂਹ ਹੋ ਸਕਦਾ ਨਾ ਹੀ ਨਿਕਲਣ। ਬਾਕੀ ਇਸ ਕੁੱਤੀ ਤੋਂ ਬੜਾ ਡਰ ਲੱਗਦਾ ਬਿੱਲੋ ਕੋਲੋਂ। ਬਿੱਲੋ ਜਿਹੜਾ ਓਪਰਾ ਜਾਨਵਰ ਆ ਨਾ, ਓਪਰਾ ਪਰਿੰਦਾ ਜਾਨਵਰ, ਕੋਈ ਚੀਜ਼ ਵੀ ਉਹਨੂੰ ਤਾਂ ਲੱਕੋਂ ਲੈਂਦੀ ਹੈ, ਜਿਵੇਂ ਸਿਆਣੇ ਨੇ ਲੱਕੋਂ ਹੀ ਲੈਂਦੀ ਹੈ ਸ਼ਾਇਦ, ਜਿਹੜੀ ਉਹ ਕਰਦੀ ਹੈ। ਪਰ ਮਾਸ਼ਾਅੱਲਾ ਇਹਨਾਂ ਬਤਖਾਂ ਨੇ ਏਜੰਡਾ ਵੀ ਦਿੱਤਾ ਹੈ। ਹੁਣ ਤੁਹਾਨੂੰ ਉਹਨਾਂ ਨੇ ਸ਼ੌਕ ਕਰਵਾਉਣਾ, ਇਹਨਾਂ ਨੂੰ ਬਾਹਰ ਕੱਢਦਾ। ਮੇਰੀ ਤਾਂ ਕੋਸ਼ਿਸ਼ ਇਹੀ ਹੈ ਕਿ ਬਾਹਰ ਨਿਕਲ ਜਾਣ। ਬਹਰਹਾਲ ਮੈਨੂੰ ਲੱਗਦਾ ਇਹਨਾਂ ਦੀ ਸਲਾਹ ਨਹੀਂ ਹੈਗੀ ਬਾਹਰ ਆਉਣ ਦੀ ਨਾ, ਇਹਨਾਂ ਦਾ ਦਿਲ ਨਹੀਂ ਕਰ ਰਿਹਾ ਹੈਗਾ। ਤੇ ਹੁਣ ਮੈਨੂੰ ਕੁੱਤੀ 'ਚ ਡਰਦਾ, ਮੇਰਾ ਦਿਲ ਆਪਣਾ ਵੀ ਨਹੀਂ ਕਰਦਾ ਕਿ ਮੈਂ ਕਹਿੰਦਾ ਇਹਨਾਂ ਨੂੰ ਨਾ ਹੀ ਕੱਢਾਂ। ਇੰਨੀਆਂ ਸੋਹਣੀਆਂ ਨੇ ਨਾ, ਤੇ ਉੱਪਰਾਂ ਕਰਕੇ ਕਿਤੇ ਲੈ ਹੀ ਨਾ ਜਾਵੇ ਇਹਨਾਂ ਦਾ ਰਾਹ। ਸੋ ਅਸੀਂ ਦਰਵਾਜ਼ਾ ਕਦੋਂ ਦਾ ਖੋਲ੍ਹਿਆ ਸੀਗਾ ਕਿ ਖੁਦ ਬਾਹਰ ਆਉਣਗੀਆਂ। ਬਾਹਰ ਦੇ ਵੀਰੋ ਡਰਦੀਆਂ ਨਿਕਲੀਆਂ ਨਹੀਂ ਬਾਹਰ, ਇਹ ਨਹੀਂ ਹੋਈਆਂ। ਅੰਡੇ ਮਾਸ਼ਾਅੱਲਾ ਵਾਕੇ ਦੇ ਰਹੀਆਂ ਨੇ। ਇੱਕ ਅੰਡਾ ਇਹਨਾਂ ਨੂੰ ਦਿੱਤਾ ਵਾ, ਕੱਲ੍ਹ ਸੀ ਦਿੱਤਾ, ਅੱਜ ਅੰਡਾ ਦਿੱਤਾ ਇਹਨਾਂ ਨੇ। ਤੇ ਕੋਈ ਨਹੀਂ ਇਨਸ਼ਾਅੱਲਾ ਆਸਤਾ ਆਸਤਾ ਹੋ ਜਾਣਗੀਆਂ। ਖਾਂਦੀਆਂ ਨਹੀਂ ਚੱਜਦੀਆਂ ਪਈਆਂ, ਉਦਾਸੀਆਂ ਸੀਗੀਆਂ, ਹੁਣ ਖਾਣ ਲੱਗੀਆਂ ਇਹ ਕੁਛ ਨਾ ਫੀਡ ਖਾ ਰਹੀਆਂ ਸੀ ਚੱਜ ਨਾਲ, ਤੇ ਨਾ ਹੀ ਆਪਣਾ ਕਰਨ ਲੱਗੀਆਂ ਸੀਗੀਆਂ ਰੋਟੀਆਂ ਸਬਜ਼ੀ, ਕੋਈ ਸ਼ੈ ਵੀ ਨਹੀਂ ਸੀ ਖਾ ਰਹੀਆਂ ਹੈਗੀਆਂ। ਉਦਾਸੀਆਂ ਡਰੀਆਂ ਸਹਿਮੀਆਂ। ਇਹਨਾਂ ਮੈਂ ਕਿਹੜਾ ਕੋਈ ਕੁੱਤੇ ਕੱਤੇ ਦੇਖੇ ਹੋਣੇ, ਇਹੋ ਜਿਹਾ ਸ਼ੋਰ ਸ਼ਰਾਬਾ ਹੁੰਦਾ ਨਾ, ਤੇ ਫਿਰ ਸਮਝ ਲੱਗਦੀ ਹੋਣੀ। ਬਾਕੀ ਸਾਡੀਆਂ ਬਤਖਾਂ ਦੀ ਤੇ ਇਹ ਮੌਜ ਹੈ ਨਾ ਕਿ ਉਹ ਇਹਨਾਂ ਜਾਨਵਰਾਂ ਗਿੱਜੀਆਂ ਡਰਦੀਆਂ ਟੁਰਦੀਆਂ ਨਹੀਂ ਹੈਗੀਆਂ। ਇਹ ਵਿਚਾਰੀਆਂ ਸਹਿਮੀਆਂ ਫਿਰਦੀਆਂ ਕੁੱਤਿਆਂ ਕੋਲ, ਆਵਾਜ਼ਾਂ ਸੁਣ ਕੇ ਡਰੀਆਂ। ਮੈਂ ਇਹਨਾਂ ਨੂੰ ਕਿਹਾ ਕਿ ਰਹਿਣ ਨਹੀਂ ਦਿਓ, ਇੱਕ ਦੋ ਦਿਨ ਇਨਸ਼ਾਅੱਲਾ ਕਰੇਗੀ। ਇਹ ਕਹਿੰਦੇ ਨੇ ਦਿਲ ਲੱਗੀ ਹੋ ਜਾਏਗੀ, ਤੇ ਫਿਰ ਖਾਣ ਪੀਣ ਸਹੀ ਲੱਗ ਪੈਣਗੀਆਂ। ਮਾਸ਼ਾਅੱਲਾ ਵੇਖੋ ਜੀ
ਦਰਖਤਾਂ ਨੂੰ ਦੌਰ ਮਾਰਿਆ ਸੀਗਾ, ਬਾਰਿਸ਼ਾਂ ਪਈਆਂ ਨੇ, ਅੱਲਾ ਦੀ ਰਹਿਮਤ ਹੋਈ ਆ ਤੇ ਐਨ ਖਿਲਖਲਾ ਗਈਆਂ ਨੇ। ਇਸ ਦਰਖਤ ਦੀ ਮੈਨੂੰ ਅੱਜ ਸਮਝ ਨਹੀਂ ਲੱਗੀ। ਮੈਂ ਕਹਾਂ ਨਾ ਕੋਈ ਬੱਕਰੀ ਨਾ ਕੋਈ ਚੀਜ਼ ਆ, ਇਹਨੂੰ ਇੱਥੋਂ ਕੌਣ ਖਾ ਗਿਆ? ਵੇਖੋ ਖੁਦਾ ਦੀ ਕੁਦਰਤ ਵੇਖੋ ਤੁਸੀਂ। ਆਹ ਪਾਟਾ ਨਜ਼ਰ ਆ ਰਿਹਾ ਸਰਾਖ ਜਿਹਦੇ ਵਿੱਚੋਂ ਟਾਹਣੀ ਨਿਕਲਦੀ ਪਈ ਆ, ਉੱਥੋਂ ਆ ਰਹੀ ਹੈ, ਇੱਥੋਂ ਦੀ ਹੋ ਕੇ ਸ਼ਾਖ ਫੁੱਟੇ ਗਈ ਹੈ। ਵੇਖੋ ਅੱਗੇ ਮੈਂ ਕਰੀਬ ਹੋ ਕੇ ਵੇਖੇ ਦੀ, ਚੈੱਕ ਕਰੋ ਜ਼ਰਾ। ਇਹ ਹੁਣ ਸਹੀ ਨਜ਼ਰ ਆ ਰਿਹਾ ਹੋਣਾ, ਪੂਰੇ ਫੋਕਸ ਨਾਲ। ਖੁਦਾ ਦੀ ਕੁਦਰਤ ਵੇਖ ਲਓ, ਬੇਸ਼ੁਕਰ ਆ ਬਾਰਿਸ਼ਾਂ ਤੇ ਕਾਦਰਾ। ਵੇਖੋ ਪਾਣੀ ਛਾਣੀ ਲੱਗਾ, ਉਧਰੋਂ ਕੋਈ ਬਾਰਿਸ਼ਾਂ ਪੈ ਰਹੀਆਂ ਆ ਮਾਸ਼ਾਅੱਲਾ। ਵੇਖੋ ਦਿਨ ਬ ਦਿਨ ਹੁਣ ਇਨਸ਼ਾਅੱਲਾ ਤਾਲਾ ਇਹ ਨਾ ਸਿਆਣੇ ਕਹਿੰਦੇ ਨਾ ਗਿੱਠ ਗਿੱਠ ਵਧਣੀਆਂ, ਉਹ ਗਿੱਠ ਵਧਣਗੀਆਂ ਇਨਸ਼ਾਅੱਲਾ ਤਾਲਾ। ਤੇ ਮੈਂ ਹੁਣ ਇਹਨੂੰ ਫਰਾ ਲਿਆ ਸੀ ਅੱਗੋਂ ਬਾਹਰ, ਉਹਨਾਂ ਨੂੰ ਵੀ ਫਰਾ ਲਿਆਵਾਂ, ਇਹਨਾਂ ਰੋਟੀ ਛੋਟੀ ਪਾ ਲਵਾਂ। ਟਾਈਮ ਬੜਾ ਥੋੜ੍ਹਾ ਆ, ਹਨੇਰਾ ਹੋ ਜਾਣਾ। ਦੂਸਰੀ ਗੱਲ ਹੈ ਕਿ ਬਾਰਿਸ਼ ਆ ਤੇ ਹਜੇ ਲੱਗਦਾ ਕਿ ਬਾਰਿਸ਼ ਨਹੀਂ ਇੰਨੀ ਤੇਜ਼ ਆਣੀ, ਕਿਉਂਕਿ ਪਰਿੰਦੇ ਜਿਹੜੇ ਨਾ ਜਿਸ ਗੱਲ 'ਤੇ ਅਮਲ ਕਰੀਏ ਤਾਂ ਅਜੇ ਤੱਕ ਤਾਂ ਬੜੇ ਰਿਲੈਕਸ ਫਿਰ ਰਹੇ ਆ। ਇਹਨਾਂ ਬੱਚਿਆਂ ਨੇ ਇੱਕ ਵੀਡੀਓ ਬਣਾ ਕੇ ਲਾਈ ਹੈ ਟਿਕਟੋਕ 'ਤੇ, ਤੇ ਦਰਵਾਜ਼ਾ ਮੈਂ ਖੁੱਲ੍ਹਾ ਛੱਡ ਗਿਆ ਹੈ। ਮੈਂ ਕਿਹਾ ਚੱਲ ਆ ਕੇ ਨਾਲਾਂ ਨੇ ਇਹਨਾਂ ਵੀਰਾਂ ਨੂੰ ਵੀ ਸ਼ੌਕ ਕਰਾਉਣਾ ਵਾ। ਆਹ ਸਾਡੇ ਪਹਿਲੇ ਬੱਚੇ ਸੀਗੇ, 2 ਦੇਸੀ ਚੀਜ਼ਾਂ ਨਿਕਲੇ ਮਾਸ਼ਾਅੱਲਾ, ਪੱਠਾਂ ਬਣ ਗਈਆਂ ਪੂਰੀਆਂ। ਤੇ ਆਹ 3 ਜਿਹੜੇ ਪਾਲੇ ਖਾਣ ਵਾਲੇ ਅੰਡਿਆਂ ਦੇ ਵਿੱਚੋਂ ਬੱਚੇ ਹੋਏ ਜਿਹੜੇ, ਉਹਦੇ ਮੇਰਾ ਖਿਆਲ ਦੋਵੇਂ ਮੁਸ਼ਕੀਆਂ ਮਾਦੀਆਂ ਨਿਕਲਣੀਆਂ ਵੀ, 2-3 ਹੀ ਮਾਦੀਆਂ ਨੇ। ਇਹ ਛੋਟਿਆਂ ਦੀ ਕਾਲਿਆਂ ਦਾ ਬੱਚਿਆਂ ਦੀ ਇੱਕ ਵੀਡੀਓ ਲਾਈ ਸੀਗੀ ਸੇਲ ਵਾਸਤੇ, ਟਿਕਟੋਕ 'ਤੇ ਲਾਤੀ। ਮੈਂ ਕਿਹਾ ਕੋਈ ਬੰਦਾ ਵੇਖ ਕੇ ਰਾਬਤਾ ਕਰ ਲੈਂਦਾ ਕਿ ਯਾਰ ਕਿਸੇ ਨੇ ਲੈਣੇ ਹੋਣ। ਉਹੀ ਜਿਹੜੀ ਪੀਲੇ ਦੀ ਬਰੀਡ ਆ, ਠੀਕ ਹੈ। ਇੱਕ ਉਹ ਕੱਲ੍ਹ ਨਿਕਲਿਆ ਜਿਹੜਾ ਅੰਡੇ ਵਿੱਚ ਚਿੱਟਾ ਜਿਹਾ ਜਿਹੜਾ, ਤੇ ਬਾਕੀ ਮੈਂ ਪੰਗੇ ਲੈਂਦੇ ਆ ਭਾਈ, ਦੇਖੋ ਖੇਡਦੇ ਆ। ਉਹਦੇ ਕਾਲੇ ਆ, ਉਹ ਥੋੜ੍ਹੇ ਵੱਡੇ ਆ। ਇਹ ਤਾਂ ਨਹੀਂ ਦੇਣੇ ਹੈਗੇ, ਆ ਛੋਟੇ ਜਿਹੜੇ ਆ ਇਹ ਸੇਲ ਕਰਨੇ ਆ। ਜੇ ਕਿਸੇ ਦੋਸਤ ਵੀ ਨੇ ਲੈਣੇ ਹੋਣ, ਸ਼ੌਕ ਕਰਨਾ ਹੋਵੇ ਤਾਂ ਇਕੱਠੇ ਦੇ ਦੇਣੇ ਆ। 500 ਦੇ ਹਿਸਾਬ ਨਾਲ ਲਾ ਦੇਣਾ। ਇਹਦੇ ਵਿੱਚ ਕੁਝ ਵੱਡੇ ਵੀ ਆ, ਛੋਟੇ ਵੀ ਆ। 10 ਚੂਚੇ ਆ, ਟੋਟਲ 5000 ਦੇ ਬਣਨੇ ਆ। ਭਜਵਾ ਕਹੋਗੇ ਦੇਵਾਂਗਾ, ਕਿਰਾਇਆ ਤੁਹਾਡਾ ਹੋਣਾ। ਜੇ ਕਿਸੇ ਵੀਰ ਨੇ ਲੈਣੇ ਹੋਣ, ਸ਼ੌਕ ਕਰਨਾ ਹੋਵੇ ਤਾਂ ਰਾਬਤਾ ਕਰ ਲਈਓ, ਠੀਕ ਹੈ। ਮੈਂ ਕਹਿੰਦਾ ਚਲੋ ਇਹ ਵੇਚਾਂਗੇ, ਪੈਸੇ ਆਣਗੇ, ਕੁਝ ਬਚਣਾ ਸਿੱਟਾਂ ਹੋ ਲਿਆਵਾਂਗੇ। ਖਰਗੋਸ਼ਾਂ ਦੇ ਮੈਂ ਗੰਦ ਕੱਢਿਆ ਕੇ ਬਾਹਰ, ਥੋੜ੍ਹਾ ਜਿਹਾ ਘਾਹ ਪਾਇਆ ਉਹਨਾਂ ਨੂੰ, ਮੈਂ ਖਾ ਰਹੇ ਆ। ਖਾ ਲੈਣ ਤੇ ਬਾਕੀ ਜਿਹੜਾ ਨਾ ਜ਼ਮੀਨ ਤੋਂ ਥੱਲੋਂ ਐਨ ਖੁਰਚ ਕੇ ਕੱਲ੍ਹ ਸਾਫ਼ ਕਰਾਂਗਾ। ਅੱਜ ਚਲੋ ਇਹ ਜਿਹੜਾ ਗੰਦ ਸੀ ਨਾ ਬਹੁਤਾ, ਉਹ ਮੈਂ ਕੱਢ ਦਿੱਤਾ ਬਾਹਰ। ਆ ਵੇਖੋ ਸਾਰਾ ਇੱਧਰ ਰੱਖ ਦਿੱਤਾ ਹੈ। ਇੱਥੇ ਜਿਹੜਾ ਚੂਚੇ ਚਾਚੇ ਫਲ ਲੈਣਗੇ ਨਾ, ਤੇ ਸਵੇਰੇ ਚੱਕ ਕੇ ਜਿਹੜਾ ਸਾਰਾ ਪੱਲੀ ਤੇ ਪਾ ਕੇ ਬਾਹਰ ਛੱਡ ਦਿਆਂਗੇ। ਇਹ 2 ਜਿਹੜੇ ਇਕੱਠੇ ਰਹਿੰਦੇ ਆ, ਇਹ ਉਹਨਾਂ ਦੇ ਨਾਲ ਰਲਦੇ ਨਹੀਂ ਹੈਗੇ। ਮੇਰਾ ਖਿਆਲ ਇਹ ਵੀ ਪਤਾ ਨਹੀਂ ਕਿ ਚੂਚਾ ਤੇ ਚੂਚੀ ਹੈ। ਅਸੀਲ ਜਿਹੜਾ ਇਹ ਚੂਚੀ ਲੱਗਦੀ। ਹਜੇ ਤੱਕ ਸਾਡੇ ਕੋਲ ਸੀਲ ਬੱਚਿਆਂ ਜਿਹੜੇ ਅਸੀਂ ਰੱਖੇ ਆ ਨਾ, ਵੱਡੇ ਹੋਏ ਸਾਡੇ ਕੋਲ, ਇਹਨਾਂ ਦੇ ਵਿੱਚ ਮੈਨੂੰ ਲੱਗਦਾ ਨਰ ਕੋਈ ਨਹੀਂ ਨਿਕਲਿਆ। ਯਕੀਨ ਕਰੋ ਅੱਜ ਕੋਈ ਪਹਿਲੀ ਵਾਰੀ ਸ਼ਾਇਦ ਚਾਹੀਦੀ ਹੈ ਤੇ ਲੱਭ ਗਈ ਮਾਚਿਸ, ਠੀਕ ਹੈ। ਇਹ ਤਾਂ ਕੋਈ ਸ਼ਾਇਦ ਤੁਹਾਨੂੰ ਪਤਾ ਚਾਹੀਦੀ ਹੋਵੇ ਤੇ ਲੱਭਦੀ ਨਹੀਂ ਹੁੰਦੀ ਹੈਗੀ। ਬਿਜਲੀ ਬੰਦ ਆ, ਦੋਨੋਂ ਕੰਪਿਊਟਰ ਬੰਦ ਹੋਏ ਪਏ ਆ। ਲਾਈਟ ਮੌਸਮ ਖਰਾਬ ਹੁੰਦੀ ਵਾ ਇਹਨਾਂ ਬੰਦ ਆ। ਬਾਕੀ 2-4-6 ਘੰਟੇ ਨਾ ਵੀ ਆਵੇ ਤਾਂ ਕੋਈ ਰੌਲਾ ਨਹੀਂ ਹੁੰਦਾ ਹੈਗਾ। ਆ ਵੇਖੋ ਨਾ ਜ਼ਰਾ 90 ਤੇ ਨਵੀਂ 36.7 ਹੀਟ ਆ। ਮੈਂ ਤਾਂ ਮਾੜੀ ਝਾਤੀ ਮਾਰਨੀ ਫਿਰ ਬੰਦ ਕਰ ਦੇਣਾ। ਲਓ ਜੀ ਮਾਸ਼ਾਅੱਲਾ ਵੇਖੋ, ਮੈਨੂੰ ਤਾਂ ਲੱਗਦਾ ਅੱਬੂ ਨੂੰ ਵੀ ਨਹੀਂ ਪਤਾ ਹੁੰਦਾ ਕਾਚੂ ਦਾ ਨਿਕਲਿਆ ਆ ਹੈ। ਮਾਸ਼ਾਅੱਲਾ ਜੀ ਥੱਲੇ ਵੀ ਅੰਡੇ ਲੱਗੇ, ਉਹਦੇ ਨੂੰ ਤੜਕ ਵੀ ਲੱਗੀ ਹੋਈ, ਸਾਹਮਣੇ ਨਜ਼ਰ ਆ ਰਿਹਾ ਹੈਗਾ ਹੈ। ਜਿਹੜੀਆਂ ਕੱਲ੍ਹ ਫਟੀਆਂ ਲਾਈਆਂ ਨੇ ਨਾ, ਹੋਏ ਉਹਨਾਂ ਬੜਾ ਯੈਸ ਕੰਮ ਹੋ ਗਿਆ। ਬੜੀ ਹੀਟ ਆ, ਬੜੀ ਨਵੀਂ ਨੂੰ ਬੰਦ ਕਰ ਦਈਏ ਯਾਰ, ਕਿਉਂਕਿ ਚਲੋ ਬਿਜਲੀ ਚੱਲਦੀ ਹੋਵੇ ਨਾ ਫਿਰ ਖੈਰ ਹੁੰਦੀ ਆ। ਹੁਣ ਵੀਰੋ ਇਹ ਕਿ ਇਹ ਕੰਮ ਔਖਾ ਹੋ ਜਾਣਾ ਸੰਭਾਲਣਾ ਸਾਡੇ ਵਾਸਤੇ। ਕਿੰਨੀ ਹੀਟ ਵੀ ਠੀਕ ਆ, ਓਕੇ ਆ, ਬਿਲਕੁਲ ਜ਼ਬਰਦਸਤ ਆ। ਹੁਣ ਤੁਸੀਂ ਸੋਚਦੇ ਹੋਣੇ ਮਾਚਿਸ ਮੈਂ ਕਰਨੀ ਕੀ ਹੈ ਨਾ। ਮਾਚਿਸ ਜੀ ਮੈਂ ਲਿਆਇਆ ਗੈਸ ਭਰਾ ਕੇ, ਘਰ ਉਹਦਾ ਸਿਲੰਡਰ ਰੱਖਿਆ ਐਮਰਜੈਂਸੀ ਲਈ, ਤੇ ਮੈਂ ਗੈਸ ਭਰਾ ਕੇ ਲਿਆਇਆ। ਤੇ ਨਾਲੇ ਇੱਥੋਂ ਚਿਕਨ ਫੜ ਲਿਆ। ਮੈਂ ਕਿਹਾ ਇੱਥੇ ਦੇਚ ਕੀ ਇੱਕ ਪਈ ਹੋਣੀ ਆ, ਚਲੋ ਉਹ ਗਰਮ ਕਰਕੇ ਸਾਲਣ ਬਣਾ ਲਈਏ। 5-10 ਮਿੰਟ ਲੱਗਣੇ, ਉਧਰ ਪਈ ਪਰੇ 5-10 ਮਿੰਟ ਲੱਗਣੇ ਹੈਗੇ ਆ। ਬਿਜਲੀ ਬੰਦ ਆ, ਚਲੋ ਇਹ ਹੈ ਕਿ ਉਹਨੂੰ ਆਪਣਾ ਕਰਕੇ ਨਾ ਗਰਮ ਥੋੜ੍ਹਾ ਜਿਹਾ, ਤੇ ਨਾਲ ਯਖਣੀ ਜੀ ਬਣ ਜਾਏਗੀ। ਆ ਵੇਖੋ ਆ ਦੇਚ ਕੀ ਪਈ ਹੈ, ਤੇ ਇਹਨੂੰ ਮੈਂ ਚੰਗੀ ਤਰ੍ਹਾਂ ਧੋ ਲੈਣਾ ਆ। ਵਿੱਚੋਂ ਮਿੱਟੀ ਛਿੱਟੀ ਲੱਗੀ ਹੈ, ਧੋ ਕੇ ਤੇ ਇੱਥੇ ਦਾ ਵਾਸਤੇ ਸਾਲਣ ਬਣਾ ਲੈਣਾ ਆ। ਮਿੰਟ ਕੋਈ 10-15 ਲੱਗਣੇ, ਯਖਣੀ ਜੀ ਹੋ ਜਾਣੀ ਆ। ਉਹਦੇ ਵਿੱਚ ਇਹ ਕਿ ਫਿਰ ਰੋਟੀਆਂ ਭੇਂ ਕੇ ਨਾ ਇਹਨਾਂ ਨੂੰ ਪਾਉਣਾ ਆ। ਪਹਿਲੇ ਦੇਚ ਕੀ ਧੋ ਲਵਾਂ, ਫਿਰ ਜਨਾਬ ਵਾਲੀ ਅੱਜ ਆਪਾਂ ਕੁਕਿੰਗ ਕਰਦੇ ਹਾਂ ਇੱਥੇ। ਲਓ ਜੀ ਵੀਰੋ, ਜਿੰਨਾ ਕੁ ਪਾਣੀ ਸੀ ਨਾ ਇਹ ਸਿਰਫ ਅੰਦਰੋਂ ਹੀ ਧੋ ਹੋਈ ਹੈ, ਠੀਕ ਹੈ, ਬਾਹਰੋਂ ਨਹੀਂ ਧੋ ਹੋਈ। ਤੇ ਇਹ ਜਨਾਬ ਦੀ ਆਲੀ ਇਹਨਾਂ ਦਾ ਮਾਲ ਬਣਾਉਣਗੇ, ਠੀਕ ਹੈ। ਤਾਜ਼ਾ ਮਗਰ ਕੱਚਾ ਨਹੀਂ ਪਾਣਾ ਇਹਨਾਂ ਨੂੰ ਨਾ। ਕੱਲ ਵੀ ਕੱਚਾ ਪਾਇਆ ਥੋੜਾ ਜਿਹਾ, ਬਸ ਯਖਣੀ ਜੀ ਕਰ ਲੈਣੀ ਹੈ, ਉਹ ਘਰ ਵਾਸਤੇ ਲੈਂਦੇ। अभी सबसे पहले तो हमने गोश्त डाल दिया जी, ठीक है। तो गोश्त भुनया जा रहा। हम मैं तुम दिखाना वे लो कैसे कैसे चीज़ें 100 रुपये की लग जी। रेट जो मर्जी है आप 100 रुपये लेना। देखो चेस्ट का पीस है। इधर भी चेक करो जरा,
ਗੋਸ਼ਤ ਹੀ ਗੋਸ਼ਤ ਆ ਮੇਰਾ। ਥੋੜਾ ਜਿਹਾ ਇਹਨਾਂ ਦੇ ਵਿੱਚ ਹੁਣ ਪਾਣੀ ਪਾ ਲਈਏ ਤਾਂ ਕਿ ਜਤਨੀ ਜੀ ਬਣ ਜਾਏ, ਸੜ ਜਾਣਾ ਨਹੀਂ ਤੇ। ਲੋ ਜੀ ਉੱਤੋਂ ਦੀ ਨਾ ਮੈਂ ਸੱਟਿਆ ਪਾਣੀ, ਉਹ ਬਾਲਟੀ 'ਚ ਪਿਆ ਸੀ ਪਾਣੀ, ਅੱਗੇ ਮੈਂ ਕੂਲਰ 'ਚ ਬਾਲਟੀ 'ਚ ਪਾਇਆ ਸੀਗਾ, ਠੀਕ ਆ। ਉਹ ਮੈਂ ਜਦੋਂ ਸੱਟਿਆ ਉੱਤੇ, ਉਹ ਡੇਲਿਆ ਬਾਹਰ, ਨਾਲ ਦੀ ਇਲਾਕੇ ਤੋਂ ਅੱਗ ਵੀ ਬੁੱਝ ਗਈ। ਆ ਵੇਖੋ ਇਹਦੇ ਵਿੱਚ ਚਰਬੀ ਹੈਗੀ ਹੈ ਨਾ, ਘਿਓ ਪਾਉਣ ਦੀ ਲੋੜ ਨਹੀਂ ਹੈਗੀ, ਇਹਨੇ ਆਪਣਾ ਆਇਲ ਛੱਡ ਕੇ ਇਹਨੇ ਚਿਕਨਾਈ ਜੀ ਕਰ ਦੇਣੀ ਹੈਗੀ ਹੈ। ਮੈਂ ਹੁਣ ਇੱਥੇ ਮੇਰੇ ਕੋਲ ਹਲਦੀ ਵਗੈਰਾ ਮਿਰਚਾਂ ਕਾਲੀਆਂ ਹੈ ਨਹੀਂ, ਕਿਤੇ ਕੁੱਤੇ ਵਾਲਾ ਮਸਾਲਾ ਪਿਆ, ਮੈਂ ਥੋੜਾ ਜਿਹਾ ਇਹਦੇ ਵਿੱਚ ਐਡ ਕਰ ਦੇਣ ਲੱਗਾ ਤਾਂ ਕਿ ਉਹ ਇਹਨਾਂ ਨੂੰ ਬਾਦੀ ਵੀ ਨਹੀਂ ਹੋਏਗੀ। ਵੈਸੇ ਤਾਂ ਘਰ ਬਣਾਈ ਦਾ ਹਲਦੀ ਤੇ ਕਾਲੀਆਂ ਮਿਰਚਾਂ ਵਗੈਰਾ ਐਡ ਕਰ ਲਈਆਂ, ਨਮਕ ਨਹੀਂ ਪਾਈਦਾ। ਉਹ ਮੈਂ ਥੋੜਾ ਜਿਹਾ ਇਹਦੇ ਵਿੱਚ ਚੁਟਕੀ ਛੱਡ ਦੇਣ ਲੱਗਾ। ਉਹ ਜਦੋਂ ਸਪਾਈਸ ਹੋਈ ਕੀਤੀ ਹੈ ਤੇ ਉਹ ਵੀ ਨਹੀਂ ਮੈਨੂੰ ਲੱਭਾ ਹੈਗਾ। ਹੁਣ ਇਦਾਂ ਹੀ ਗਰਮ ਕਰਕੇ ਜਿਹੜਾ ਮੈਂ ਇਹਨਾਂ ਨੂੰ ਪਾ ਦੇਣ ਲੱਗਾ। ਅੱਗ ਬਲ ਰਹੀ ਹੈ ਹਲਕੀ ਹਲਕੀ ਜੀ ਨਾ, ਜਦੋਂ ਇਹ ਨਾ ਚਰਬੀ ਜਿਹੜੀ ਵੀ ਨਜ਼ਰ ਆ ਰਹੀ ਨਾ ਪਿਘਲ ਜਾਣੀ ਹੈਗੀ ਇਹਨਾਂ ਦੇ ਫੇਰ ਜਨਾਬੇ ਵਾਲੀ। ਇਹਨਾਂ ਨੂੰ ਨਾ ਮੈਂ ਹੁਣ ਤਾਂ ਰੋਟੀਆਂ ਤੋੜ ਲਵਾਂ, ਇਹਨਾਂ ਦੇ ਬਰਤਨ ਜਿਹੜਾ ਥੋੜਾ ਪਾਣੀ ਹੈਗਾ ਉਹਨਾਂ ਧੋ ਲਵਾਂ, ਧੋ ਕੇ ਜਿੱਦਾਂ ਹੀ ਬਣਨੀ ਆ ਵਿੱਚ ਰੋਟੀਆਂ ਤੋੜ ਕੇ ਰੱਖ ਦੇਣੀਆਂ। ਥੋੜੀ ਦੇਰ ਠੰਡਾ ਹੋ ਜਾਏਗਾ ਫਿਰ ਇਹਨਾਂ ਨੂੰ ਪਾ ਕੇ ਤੇ ਵਿਹਲੇ। ਹੁਣ ਘਰ ਜਾਵਾਂ ਤੇ ਵਾਪਸ ਆਉਣਾ, ਉਹ ਲੇਟ ਹੋ ਜਾਣਾ ਸੀ ਕਿ ਮੈਂ ਘਰ ਅੱਬੂ ਸਿਲੰਡਰ ਕੋਲ ਆ ਤੇ ਅੱਬੂ ਨੂੰ ਪੁੱਛਿਆ ਕਹਿੰਦੇ ਮਾਚਿਸ ਵੀ ਇੱਥੇ ਪਈ ਆ। ਮੈਂ ਕਿਹਾ ਚਲੋ ਫਿਰ ਜਿਹੜਾ ਘਰ ਆਉਣਾ ਟਾਈਮ ਦਾ ਹੋਣਾ ਨਾ, ਉਹ 10 ਮਿੰਟ ਇੱਥੇ ਲੱਗਣੇ, ਇੱਥੇ ਬਣ ਜਾਣਾ ਹੈਗਾ। ਇਹਨਾਂ ਨੇ ਪਰਾਤਾਂ ਪਈਆਂ ਨੇ, ਬਾਰਿਸ਼ ਨਾਲ ਅੰਦਰ ਕੋਲੇ ਛੋਲੇ ਪਏ ਇਹਨਾਂ ਦੇ, ਉਹ ਸਾਹਮਣੇ ਨਜ਼ਰ ਆ ਰਿਹਾ। ਉਹ ਅੰਦਰ ਮੈਂ ਧੋ ਲਵਾਂ, ਰੈਡੀ ਹੋ ਜਾਣਗੇ, ਫਿਰ ਲੱਥ ਰਿਆਂ ਸਾਰੇ ਅੰਦਰ, ਰੋਟੀਆਂ ਤੋੜੀਆਂ ਹੋਣਗੀਆਂ, ਸਾਲਣ ਉੱਪਰ ਪਾਵਾਂਗੇ ਇਹਨਾਂ ਦੇ ਅੱਗੇ। ਹੈ ਆਵਾਜ਼ ਆ ਰਹੀ ਨਾ ਬਦਲਾਂ ਦੀ। ਕੱਲ੍ਹ ਵੀ ਕਾਫੀ ਅੱਲਾ ਦੀ ਰਹਿਮਤ ਹੋਈ ਹੈ ਤੇ ਉਮੀਦ ਬੜੀ ਹੈ ਕਿ ਜਿਸ ਨਾਲ ਹਵਾ ਐਨ ਬਿਲਕੁਲ ਰੁਕੀ ਹੋਈ ਆ। ਇਹ ਵੇਖੋ ਜ਼ਰਾ ਦਰਖਤ ਦਾ ਇੱਕ ਕਹਿੰਦੇ ਨੇ ਪੱਤਾ ਨਹੀਂ ਹਿਲਦਾ ਪਿਆ, ਵਾਕਈ ਪੱਤਾ ਨਹੀਂ ਹਿਲਦਾ ਪਿਆ, ਇੰਨੀ ਹਵਾ ਰੁਕੀ ਹੋਈ ਹੈ। ਲੋ ਜੀ ਰੋਟੀ ਤੇ ਇਹਨਾਂ ਨੇ ਪਾ ਕੇ ਤੇ ਮੈਂ ਸਿਰਫ ਇੰਤਜ਼ਾਰ ਕਰ ਰਿਹਾ ਬੈਠਾ ਵੀਰੋਂ ਕਿ ਕਿਹੜੀ ਘੜੀ ਹੋਵੇ ਤੇ ਇਹ ਪੱਕਣ ਵਾਲਾ ਬਣੇ ਤੇ ਜਨਾਬੇ ਵਾਲੀ ਅਸੀਂ ਇਹਨਾਂ ਨੂੰ ਪਾ ਕੇ ਤੇ ਜਾਈਏ। ਸ਼ੁਕਰ ਅੱਲਾ ਦਾ ਕਿ ਲਾਈਟ ਆ ਗਈ ਹੈ, ਠੀਕ ਹੈ। ਅੱਜ ਕੁਕਿੰਗ ਜਿਹੜੀ ਹੈ ਤੁਹਾਨੂੰ ਪਤਾ ਇੱਥੇ ਹੀ ਹੋ ਰਹੀ ਹੈ, ਜਿੱਥੇ ਇਹ ਉਬਲਣਾ ਸ਼ੁਰੂ ਹੋ ਗਿਆ ਨਾ। ਝੱਗ ਜੀ ਦਾ ਮਕਸਦ ਇਹ ਬਣਾਉਣ ਦਾ ਉੱਤੇ ਤੇ ਹੀਟ ਦੇ ਨਾਲ ਹੀ ਉਬਲਣ ਲੱਗ ਪਿਆ ਅੱਜ। ਲੋ ਜੀ ਅੱਲਾ ਖੈਰ ਕਰੇ, ਬਸ ਨੇੜੇ ਲੱਗ ਗਿਆ ਤੇ 2-4-5 ਮਿੰਟ ਹੋਰ ਆ ਤੇ ਇਹ ਜਿਹੜਾ ਹੈ ਨਾ ਬਿਲਕੁਲ ਰੈਸ ਕਰਕੇ ਰੈਡੀ ਹੋ ਜਾਣਾ ਹੈ। ਫਿਰ ਇਹਨਾਂ ਨੂੰ ਪਾਈਏ ਤੇ ਜਾਈਏ। ਮੇਰਾ ਦੂਸਰਾ ਫੋਨ ਵੀ ਬੰਦ ਹੋ ਗਿਆ ਕਾਲ ਵਾਲਾ, ਉਹ ਚਾਰਜਰ ਵੀ ਘਰ ਹੀ ਪਿਆ ਹੋਇਆ। ਲੋ ਜੀ ਵੀਰੋ ਜਾਂ ਬਿਜਲੀ ਆਈ ਹੈ ਤੇ ਵੇਖੋ ਹਵਾ ਵੀ ਚੱਲਣ ਲੱਗ ਪਈ ਹੈ। ਅੱਗੇ ਪਤਾ ਨਹੀਂ ਹਿੱਲ ਰਿਹਾ, ਹੁਣ ਪੱਤੇ ਹਿੱਲਣ ਲੱਗ ਪਿਆ ਤੇ ਅੱਲਾ ਖੈਰ ਕਰੇ ਆਪਣਾ ਕੰਮ ਗਿਆ ਨਿਬੜ, ਠੀਕ ਆ। ਰੋਟੀਆਂ ਦਾ ਨਹੀਂ ਮੈਂ ਪਾ ਲਈਆਂ, ਹੁਣ ਥੋੜੀ ਦਿਨ ਹਵਾ ਫਿਰ ਜੇ ਕਿਉਂਕਿ ਬਹੁਤੀ ਗਰਮ ਸੀ, ਗਰਮ ਨਾ ਇਹਨਾਂ ਮੂੰਹ ਸਾੜ ਰਿਹਾ। ਬਸ ਥੋੜਾ ਠੰਡਾ ਹੋ ਜਾਂਦਾ ਨਾ ਫਿਰ ਇਹਨਾਂ ਨੂੰ ਅੱਗੇ ਰੱਖਤਾ ਆ। ਖੁਸ਼ ਹੋ ਗਏ ਨਾ, ਮੌਸਮ ਠੀਕ ਆ, ਖਾ ਲੈਣਗੇ। ਕੱਲ੍ਹ ਤਾਂ ਮੈਂ ਕੱਚਾ ਹੀ ਪਾ ਦਿੱਤਾ ਸੀਗਾ, ਕੱਚਾ ਵੀ ਠੀਕ ਆ, ਤੁਸੀਂ ਪਾ ਲਓ, ਮਗਰ ਜ਼ਿਆਦਾ ਸਰਦੀਆਂ ਨੂੰ, ਗਰਮੀਆਂ ਨੂੰ ਬਿਹਤਰ ਪਕਾ ਕੇ। ਲੋ ਜੀ ਮੈਂ ਕਿਹਾ ਜੇ ਸਾਗਨ ਠੰਡਾ ਹੋਣਾ ਨਾ ਉਹਨਾਂ ਦਾ, ਮੈਂ ਉਹਦੇ ਨਾਲ ਨਵੀਆਂ ਬਰਫਾਂ ਇੱਥੇ ਲਾ ਲਈ, ਖੁੱਲਾ ਧੋ ਲਵਾਂ। ਬਾਹਰੋਂ ਧੋਤਾ ਸੀ, ਅੰਦਰੋਂ ਬੜਾ ਗੰਦਾ ਸੀਗਾ ਤੇ ਹੁਣ ਐਨ ਗੈਸ ਹੋ ਗਿਆ ਜੀ। ਥੱਲੇ ਜੰਮੀਆਂ ਦੀ ਬਿੱਠਾਂ ਉਹ ਵੀ ਨਿਕਲ ਗਈਆਂ ਤੇ ਬਾਹਰੋਂ ਮੈਂ ਧੋ ਲਿਆ ਸੀਗਾ, ਅੰਦਰੋਂ ਮੈਂ ਕਿਹਾ ਚੰਗੇ ਤਰੀਕੇ ਨਾਲ ਧੋ ਲਈਏ ਕਿਉਂਕਿ ਇਹ ਜਿੱਥੋਂ ਆਈਆਂ ਨੇ ਨਾ ਸਾਫ਼ ਸੁਥਰੀ ਥਾਂ ਤੋਂ ਆਈਆਂ ਨੇ ਤੇ ਇਹ ਨਾ ਕਹਿੰਦੀਆਂ ਹੋਣਗੀਆਂ ਅਸੀਂ ਅਸੀਂ ਸਾਫ਼ ਸੁਥਰੀ ਥਾਂ ਤੋਂ ਆ ਕੇ ਕਿੱਥੇ ਫਸ ਗਈਆਂ ਆ। ਧੋਣਾ ਸੌਖਾ ਆ, ਬਿੱਠਾਂ ਛਿੱਠਾਂ ਦੀ ਮਿੱਟੀ ਦੇ ਗੰਦ ਨਾਲੋਂ ਜਿਹੜਾ ਆ, ਠੀਕ ਹੈ ਜੀ। ਹੁਣ ਬਾਹਰ ਵੀ ਵਾਸ਼ ਕਰਕੇ ਬੱਤਕਾਂ ਮੈਂ ਕੱਢੀਆਂ ਸਾਰੀਆਂ, ਉਧਰ ਉਹਨਾਂ ਨੇ ਨਾਲ ਹੀ ਤਾਰ ਦਿੱਤੀਆਂ। ਮੈਂ ਕਿਹਾ ਚਲੋ ਤੁਸੀਂ ਇਕੱਠੀਆਂ ਤਰ੍ਹਾਂ ਅੰਦਰ ਖੇਡੋ, ਉਹ ਵੀ ਮੈਂ ਤੁਹਾਨੂੰ ਦਿਖਾਉਣਾ ਤੇ ਮੈਂ ਕਰਾਂਗਾ ਤੁਹਾਡਾ ਖੁੱਡਾ ਕਲੀਨ ਕਰ ਲਵਾਂ ਤੇ ਰਾਤ ਉੱਥੇ ਰਹਿਣਗੀਆਂ, ਸਵੇਰੇ ਕੱਢਾਂਗੇ ਬਾਹਰ ਉਹਨਾਂ ਨੂੰ। ਲਓ ਜੀ ਵੀਰੋ ਹੁਣੇ ਬੱਤਕਾਂ ਸਾਰੀਆਂ ਮੈਂ ਇਕੱਠੀਆਂ ਕਰ ਦਿੱਤੀਆਂ ਨੇ। ਰਾਤ ਮੈਂ ਕਿਹਾ ਤੁਸੀਂ ਇੱਥੇ ਰਹੋ, ਸਵੇਰੇ ਵੇਖਾਂਗੇ ਤੁਹਾਨੂੰ ਲੈਦਾ ਕਰਨਾ ਕਿ ਇਕੱਠੀਆਂ ਰਹਿਣੀਆਂ ਜੀ। ਦੁਆਵਾਂ 'ਚ ਯਾਦ ਰੱਖਿਓ। ਅੱਜ ਦੇ ਵਲੌਗ ਦਾ ਇੱਥੇ ਕਰਦੇ ਇਖਤਤਾਮ। ਉਮੀਦ ਹੈ ਕਿ ਨਹੀਂ ਲੜਨ ਲੱਗੀਆਂ ਹੈਗੀਆਂ, ਬਾਕੀ ਇਨਸ਼ਾਅੱਲਾ ਕੱਲ੍ਹ ਦਿਨ ਟਾਈਮ ਵੇਖਾਂਗੇ ਕੀ ਕਰਦੀਆਂ ਨੇ। ਫਿਰ ਆਪਣੇ ਵੀਡੀਓ ਸਲਾਮ ਇਜਾਜ਼ਤ ਦਿਓ, ਅੱਲਾ ਹਾਫਿਜ਼।